अस्सलाम वालेकुम सत श्री अकाल जी। उम्मीद करना कि सारे ठीक हो दे। अच्छा जी, इसके दा दूसरा पार्ट और बाकी जी जिस तरह मैं पिछली वीडियो विच भी दस्सिया सी कि अगर कोई स्टूडेंट वीडियो सेंड करना चाहता है बई मैं अपनी तैयारी किस तरह कीती है, केड़ी-केड़ी मैनूं मुश्किल आई है या मेरे डॉक्यूमेंट केड़े ने, उन्हां ते की करना चाहिदा है जिहड़े नवें नवें मतलब आउंदे ने, जिहड़े नवें बंदे हुंदे ने डॉक्यूमेंट्स हले कंप्लीट नहीं हुंदे या मतलब कंप्लीट ने लेकिन उन्हां नूं पता नहीं कि केड़ी-केड़ी चीज़ केड़े-केड़े डॉक्यूमेंट असां तैयार करवाने ने, ठीक है? या कित्थे-कित्थे असां जाना है। अगर कोई स्टूडेंट ऐसी वीडियो बना के अपनी सेंड करना चाहता है तो वो भी सेंड कर दिया जे जो थ्योरी पास करदा है। क्योंकि ਪਹਿਲਾਂ ਵੀ ਮੈਨੂੰ ਸਟੂਡੈਂਟ ਨੇ ਜਿਹੜੀਆਂ ਵੀਡੀਓ ਸੈਂਡ ਕੀਤੀਆਂ ਸਨ, ਲੇਕਿਨ ਉਹ ਪਹਿਲਾਂ ਕੁਝ ਇਸ ਤਰ੍ਹਾਂ ਦਾ ਹੁੰਦਾ ਸੀ ਕਿ ਮੈਂ ਉਹ ਲਿਸਟ ਬਣਾਈ ਹੁੰਦੀ ਸੀ ਤੇ ਉਹ ਜੈਸੇ-ਜੈਸੇ ਕੋਈ ਸਕੇਦ ਹੁੰਦੇ ਜਾਂਦੇ ਸਨ, ਲਿਸਟ ਬਣਦੀ ਜਾਂਦੀ ਸੀ। ਉਹ ਹੁਣ ਇੱਕ ਸਕੇਦ ਅੱਜ ਆਇਆ ਨਾ, ਉਹ ਜਾ ਕੇ ਅਪਲੋਡ ਹੋਣਾ ਹੈ 3 ਹਫ਼ਤਿਆਂ ਬਾਅਦ ਜਾਂ ਮਹੀਨੇ ਬਾਅਦ ਕਰ ਲਓ, ਇਤਨਾ ਟਾਈਮ ਲੱਗ ਜਾਂਦਾ ਸੀ। ਤੇ ਉਹ ਜਿਹੜੀ ਵੀਡੀਓ ਆਈ ਹੁੰਦੀ ਸੀ ਮੈਨੂੰ ਫਿਰ ਪਤਾ ਨਹੀਂ ਸੀ ਹੁੰਦਾ ਕਿਉਂਕਿ ਨੰਬਰ ਤਾਂ ਸੇਵ ਨਹੀਂ ਹੁੰਦੇ। ਮੈਨੂੰ ਫਿਰ ਪਤਾ ਨਹੀਂ ਸੀ ਹੁੰਦਾ ਵੀ ਕਿਹੜੇ ਸਟੂਡੈਂਟ ਨੇ ਵੀਡੀਓ ਸੈਂਡ ਕੀਤੀ ਹੈ ਤੇ ਕਿਹੜੇ ਸਕੇਦ ਦਾ ਮੈਂ ਨਾਲ ਦੱਸਣਾ ਹੈ, ਠੀਕ ਹੈ? ਇਸ ਵਾਸਤੇ ਉਹ ਅਪਲੋਡ ਨਹੀਂ ਹੋਈਆਂ। ਤੇ ਲੇਕਿਨ ਹੁਣ ਮੈਂ ਇਹ ਕੀਤਾ ਕਿ ਜਿਹੜੇ ਨਵੇਂ ਸਕੇਦੇ ਆਉਂਦੇ ਜਾਂਦੇ ਨੇ ਉਹ ਮੈਂ ਨਾਲ ਦੇ ਨਾਲ ਹੀ ਅਪਲੋਡ ਕਰਦਾ ਜਾਂਦਾ, ਠੀਕ ਹੈ? ਤੇ ਹੁਣ ਮੈਨੂੰ ਆਈਡੀਆ ਵੀ ਰਵੇਗਾ ਵੀ ਕਿਹੜਾ ਸਕੇਦਾ ਕਿਹੜੇ ਸਟੂਡੈਂਟ ਦਾ ਔਰ ਕਿਹੜੀ ਵੀਡੀਓ ਦੇ ਮੁਤਲਕ ਆਏ ਹੈ, ਮਤਲਬ ਕਿਹੜੀ ਵੀਡੀਓ ਨਾਲੇ ਮੈਂ ਜੋੜਨਾ ਹੈ, ਠੀਕ ਹੈ? ਤੇ ਅਗਰ ਕੋਈ ਸੈਂਡ ਕਰਨਾ ਚਾਹੁੰਦਾ ਉਹ ਬਣਾ ਕੇ ਸੈਂਡ ਕਰ ਸਕਦਾ, ਮੈਂ ਉਹ ਵੀ ਅਪਲੋਡ ਕਰ ਦਿਆਂਗਾ ਔਰ ਦੂਸਰਿਆਂ ਦਾ ਵੀ ਫਾਇਦਾ ਮੇਰੇ ਖਿਆਲ ਨਾਲ ਉਹਦੇ ਵਿੱਚ ਕਾਫੀ ਹੋ ਜਾਏਗਾ। ਤੇ ਬਾਕੀ ਚਲੋ ਜੀ, ਔਰ ਨਵੇਂ ਸਟੂਡੈਂਟ ਵਾਸਤੇ ਬਈ ਕੋਰਸ ਜਿਹੜਾ ਹੈ ਚੇਂਜ ਕੋਈ ਨਹੀਂ ਹੋਇਆ, ਇਹੀ ਕੋਰਸ ਹੈ, ਇਹਦੇ ਵਿੱਚੋਂ ਇਗਜ਼ਾਮੇ ਹੁੰਦਾ ਹੈ ਤੇ ਸਾਰੇ ਦਾ ਸਾਰਾ ਇੱਥੇ ਮੌਜੂਦ ਹੈ ਔਰ ਸਾਰੇ ਦਾ ਸਾਰਾ ਫ੍ਰੀ ਹੈ। ਤੁਹਾਡੀ ਤਿਆਰੀ ਬਿਲਕੁਲ ਫ੍ਰੀ ਹੋ ਜਾਏਗੀ। ਐਪਲੀਕੇਸ਼ਨ ਵੈਬ ਤੇ ਗੂਗਲ ਤੋਂ ਡਾਊਨਲੋਡ ਹੋਵੇਗੀ ਐਂਡਰੋਇਡ ਫੋਨ ਦੇ ਵਿੱਚ। ਅਗਰ ਤੁਹਾਡੇ ਕੋਲ ਆਈਫੋਨ ਹੈ ਤਾਂ ਫਿਰ ਤੁਸੀਂ ਇਹ ਵਾਲੀ ਐਪਲੀਕੇਸ਼ਨ ਆਨਲਾਈਨ ਯੂਜ਼ ਕਰ ਸਕਦੇ ਹੋ, ਠੀਕ ਹੈ? ਸਟਾਰਟਿੰਗ ਵਿੱਚ 2-4 ਦਿਨ ਹਫਤਾ ਸਮਝ ਨਹੀਂ ਆਉਂਦੀ, ਇਹ ਨਾਰਮਲ ਹੈ, ਸਾਰਿਆਂ ਨਾਲ ਹੁੰਦਾ ਹੈ। ਉਸ ਤੋਂ ਬਾਅਦ ਜੈਸੇ ਜੈਸੇ ਤੁਹਾਨੂੰ ਚੀਜ਼ਾਂ ਦਾ ਪਤਾ ਲੱਗੇਗਾ ਸਮਝ ਆਉਣੀ ਸ਼ੁਰੂ ਹੋ ਜਾਏਗੀ, ਠੀਕ ਹੈ? ਚਲੋ ਜੀ, ਬਾਕੀ ਦੱਸ ਕੇ ਦਾ ਵੇਖਨੇ ਆ। 16 ਨੰਬਰ, le targhe dei veicoli ਜਿਹੜੀਆਂ ਗੱਡੀ ਦੀਆਂ ਨੰਬਰ ਪਲੇਟਾਂ ਨੇ non devono essere sporche, ਕਹਿੰਦਾ ਗੰਦੀਆਂ ਨਹੀਂ ਹੋਣੀਆਂ ਚਾਹੀਦੀਆਂ ਵੇਰੋ। 17 ਨੰਬਰ, ਆਸਾਨ ਪਨੇਲੋ, ਖੱਬੀ ਸਾਈਡ ਤੋਂ ਸੜਕ ਐਂਟਰ ਹੋ ਰਹੀ ਹੈ ਲੇਕਿਨ ਪਹਿਲੇ ਤੇ ਸਾਡੀ ਹੈ। Il segnale raffigurato preannuncia, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ sulla sinistra ਖੱਬੇ una strada senza uscita, ਇੱਕ ਸੜਕ ਹੈ senza uscita मतलब ਜਿਹਦਾ ਨਿਕਲਣੇ ਨੂੰ ਰਸਤਾ ਕੋਈ ਨਹੀਂ, ਫਾਲਸੋ ਜੀ। ਅੱਛਾ ਜੀ, senza uscita sempre falso ਤੇ ਵੇਰੋ ਹੁੰਦਾ ਮੇਰੇ ਖਿਆਲ ਨਾਲ ਵਹੀਕਲ ਨਾਲ ਹੁੰਦਾ, ਲੇਕਿਨ ਪੁੱਛ ਲਵੇ ਜੇ ਜਿਹਨੂੰ ਨਾ ਪਤਾ ਹੋਇਆ ਜਾਂ ਜਿਹਨੂੰ ਕੋਈ ਸ਼ੱਕ ਹੋਇਆ। 18 ਨੰਬਰ ਇਦਲੀਆਂ ਤੋਰੀ ਆ ਗਿਆ, ਪਿਛਲੇ ਸਕੇ ਦੇ ਵਿੱਚ ਵੀ ਇਹ ਸੇਮ ਪਨੇਲੋ ਆਈ ਸੀ। ਇਹ ਵੀ ਪਨੇਲੀਆਂ ਇੰਪੋਰਟੈਂਟ ਨੇ, ਐਗਜ਼ਾਮ ਵਿੱਚ ਆਉਂਦਾ ਇਹਦੇ ਨਾਲ ਸਵਾਲ। ਇਦਲੀਆਂ ਤੋਰੀ raffigurati, ਅੜੀਆਂ ਇਦਲੀਆਂ ਤੋਰੀ ਦਿਖਾਈਆਂ ਗਈਆਂ ਨੇ। sono posti, ਕਹਿੰਦਾ ਮੌਜੂਦ ਨੇ ਜਾਂ ਲੱਗੀਆਂ ਨੇ al centro della carreggiata ਦੇ ਸੈਂਟਰ ਦੇ ਵਿੱਚ, ਫਾਲਤੂ ਦੀ ਸੈਂਟਰ ਹੋਈ ਨਹੀਂ, ਕਿਨਾਰੇ ਤੇ ਲੱਗੀ ਹੁੰਦੀਆਂ ਨੇ। 19 ਨੰਬਰ, in un secondo, ਕਹਿੰਦਾ ਇੱਕ ਸੈਕਿੰਡ ਦੇ ਵਿੱਚ si percorrono circa metri 20, ਤਕਰੀਬਨ ਕਹਿੰਦਾ 20 ਮੀਟਰ ਚੱਲੋ ਦੇ। se si viaggia a 150 km all'ora, ਅਗਰ ਤੁਸੀਂ 150 ਦੀ ਸਪੀਡ ਤੇ ਚੱਲ ਰਹੇ ਹੋ ਵੇਰੋ, ਸੌਰੀ ਫਾਲਸੋ ਜੀ, ਠੀਕ ਹੈ? ਉਹ ਤਰੀਕਾਕਾਰ ਮੈਂ ਦੱਸਿਆ ਕਿਸ ਤਰ੍ਹਾਂ ਤੁਸੀਂ ਚੈੱਕ ਕਰਨਾ ਹੈ। 20 ਨੰਬਰ, dopo aver eseguito una prima manovra di sorpasso, ਕਹਿੰਦਾ ਪਹਿਲਾ ਓਵਰਟੇਕ ਕਰਨੇ ਤੋਂ ਬਾਅਦ, ਮਤਲਬ ਜਦੋਂ ਤੁਸੀਂ ਪਹਿਲੀ ਗੱਡੀ ਨੂੰ ਕ੍ਰਾਸ ਕਰ ਲਿਆ। in strade ad almeno 2 corsie, ਉਹ ਸੜਕ ਦੇ ਵਿੱਚ ਜਿੱਥੇ ਘੱਟੋ ਘੱਟ 2 ਕੁਰਸੀ ਹੋਣ per senso di marcia, ਇੱਕ ਤਰਫ ਚੱਲਣੇ ਦੇ ਲਈ। è possibile seguire un'altra, ਕਹਿੰਦਾ ਦੂਸਰਾ ਓਵਰਟੇਕ ਕਰਨਾ ਵੀ ਮੁਮਕਨ ਹੈ senza rientrare a destra, ਬਿਨਾਂ ਸੱਜੇ ਐਂਟਰ ਹੋਣੇ ਤੋਂ se non si crea il tralcio, ਅਗਰ ਰੁਕਾਵਟ ਨਹੀਂ ਬਣਦੀ ਵੇਰੋ ਜੀ, ਕਿਉਂਕਿ ਤੁਸੀਂ 2-3 ਗੱਡੀਆਂ ਵੀ ਇਕੱਠੀਆਂ ਕ੍ਰਾਸ ਕਰ ਸਕਦੇ ਹੋ ਲੇਕਿਨ ਸ਼ਰਤ ਹੈ ਵੇ ਕੋਈ ਖਤਰਾ ਰੁਕਾਵਟ ਨਾ ਬਣਦੀ ਹੋਵੇ। 21 ਨੰਬਰ, lo uso delle luci ana abbaglianti, ਕਹਿੰਦਾ ana abbaglianti ਲਾਈਟਾਂ ਦਾ ਜਿਹੜਾ ਇਸਤੇਮਾਲ ਹੈ ਇਹ obbligatorio, ਲਾਜ਼ਮੀ ਹੈ, ਜ਼ਰੂਰੀ ਹੈ। quando si sorpassa un'auto della polizia, ਜਦੋਂ ਪੁਲਿਸ ਵਾਲੀ ਗੱਡੀ ਓਵਰਟੇਕ ਕਰਦੀ ਹੈ ਕਹਿੰਦਾ ਉਦੋਂ ਆਨਾ ਅਬਲਿਆਂਤੀ ਲਾਈਟਾਂ ਦਾ ਇਸਤੇਮਾਲ ਜ਼ਰੂਰੀ ਹੈ। ਫਾਲਸੋ ਜੀ, ਆਨਾ ਅਬਲਿਆਂਤੀ ਤੇ ਹਰ ਸੂਰਤ ਸੁਆਨ ਰੱਖਣੀਆਂ ਨੇ ਭਾਵੇਂ ਪੁਲਿਸ ਵਾਲੀ ਗੱਡੀ ਹੈ ਜਾਂ ਨਹੀਂ, ਇਹਦੇ ਨਾਲ ਤਲਾ ਹੀ ਕੋਈ ਨਹੀਂ। 22 ਨੰਬਰ, idoneità alla guida, ਕਹਿੰਦਾ ਸਹੀ ਡਰਾਈਵਿੰਗ ਦੇ ਨਾਲ ਉਹ ਇਸ ਰੇ ਕੰਪਰੋਮਾਈਜ਼ ਹੋ ਸਕਦਾ ਹੈ, ਸਮਝੌਤਾ ਹੋ ਸਕਦਾ ਹੈ। se si fa uso di integratori alimentari, ਅਗਰ ਤੁਸੀਂ ਕੋਈ ਨਮਕ ਵਾਲਾ ਖਾਣਾ ਇਸਤੇਮਾਲ ਕਰਦੇ ਹੋ, ਫਾਲਸੋ ਜੀ। अच्छा जी, हाँ जी, नवेलो कितने लेकिन फाल्सो है। 3 नंबर, la forza aderente diminuisce, कहना जी forza aderente मतलब पकड़ दी ताकत, ग्रिप जी रोड ग्रिप जी diminuisce घट जाएगी। se la strada
ਇਹ ਸਪੋਰਕਾ ਦੀ ਓਲੀਓ ਅਗਰ ਸੜਕ ਜਿਹੜੀ ਹੈ ਆਇਲ ਨਾਲ ਸਪੋਰਕਾ ਹੋਈ ਹੈ, ਗੰਦੀ ਹੋਈ ਹੈ ਵੇਰੋ, ਕਿਉਂਕਿ ਆਇਲ ਸਲਿਪਰੀ ਤਿਲਕਣਾ ਹੁੰਦਾ, ਉਹਦੇ ਉੱਤੇ ਗ੍ਰਿਪ ਨਹੀਂ ਹੋਣ ਲੱਗੀ ਟਾਇਰਾਂ ਦੇ, ਇਸ ਵਾਸਤੇ ਜਿਹੜੀ ਹੈ ਇਹ ਤਾਕਤ ਘਟ ਜਾਏਗੀ। 26 ਨੰਬਰ ਜੀ, dritto di presidenza ਖਤਮ ਹੋ ਗਿਆ। Il segnale raffigurato indica ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ कि termina una strada, ਵੀ ਉਹ ਇੱਕ ਸੜਕ ਖਤਮ ਹੋ ਗਈ ਹੈ con dritto di presidenza ਜਿਹਦੀ ਸਿੱਧਿਆਂ ਪਹਿਲ ਸੀ ਵੇਰੋ ਜੀ, ਨਿਸ਼ਾਨ ਦਾ ਹੀ ਮਤਲਬ ਹੈ। ਅੱਛਾ ਜੀ, termina ਕੁਛ ਹੈ ਵੇ ਪੁੱਛ ਲਵੇ ਅਜੇ। 5 ਨੰਬਰ, ਤਸਵੀਰ ਵੇਖ ਕੇ ਆਸਾਨੀ ਨਾਲ ਸਮਝ ਆ ਜਾਂਦਾ ਹੈ, ਇੱਕ ਤਸਵੀਰ ਥੱਲੇ ਕਰਕੇ ਵੇਖ ਲੈਂਦੇ ਹਾਂ। ਜਿਹਨੇ ਤੈਰ ਨਹੀਂ ਜਾਣਾ ਖੱਬੇ ਮੁੜ ਜੇ, ਠੀਕ ਹੈ। ਬਾਕੀ ਕੁਰਸੀਆਂ ਦੇ ਨਾਂ ਲਿਖੇ ਚੈਂਟਰੋ ਵਾਲੇ ਸੱਜੇ ਮੁੜ ਜੇ, ਅੱਗੇ ਸੈਂਟਰ ਵਾਲੀ ਕੁਰਸੀ ਮੈਨੂੰ ਨਹੀਂ ਨਜ਼ਰ ਆ ਰਿਹਾ ਕੀ ਲਿਖਿਆ, ਠੀਕ ਹੈ। ਇੱਕ ਤੇ ਇੱਥੇ ਕੁਰਸੀ ਚੇਂਜ ਕਰਨਾ ਵੀ ਮੁਮਕਿਨ ਹੈ ਕਿਉਂ ਕੁਰਸੀ ਵਾਲੀਆਂ ਲੈਣਾ ਡਿਸਕੰਟੀਨਿਊ ਨੇ। Il segnale raffigurato indica ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ ai conducenti diretti al centro della città, ਵੀ ਉਹ ਡਰਾਈਵਰ ਜਿਹਨਾਂ ਸਿੱਧੀਆਂ ਸ਼ਹਿਰ ਦੇ ਸੈਂਟਰ ਵੱਲ ਜਾਣਾ ਹੈ, ਤੀ ਉਹ ਕੁਪਾਰੇ ਵਾਲਾ ਕੁਰਸੀ ਹੈ ਦੇ ਇਸ ਤਰ੍ਹਾਂ ਉਹ ਸੱਜੇ ਕੁਰਸੀ ਨੂੰ ਬਿਜ਼ੀ ਕਰ ਲੈਣ, ਮਤਲਬ ਸੱਜੇ ਕੁਰਸੀ ਉੱਤੇ ਚਲੇ ਜਾਣ ਵੇਰੋ ਜੀ। ਵੇਖੋ ਇਹ ਚੈਂਟਰੋ ਇੱਧਰ ਬਣਿਆ ਤੇ ਜਿਹਨੇ ਚੈਂਟਰੋ ਵੱਲ ਜਾਣਾ ਉਹ ਸੱਜੇ ਕੁਰਸੀ 'ਚ ਆ ਜਾਵੇ। 26 ਨੰਬਰ, la distanza minima di sicurezza, ਜਿਹੜਾ ਘੱਟੋ ਘੱਟ ਫਾਸਲਾ ਹੈ। se si viaggia a 100 km all'ora, ਅਗਰ ਕਹਿੰਦਾ ਤੁਸੀਂ 100 ਦੀ ਸਪੀਡ ਤੇ ਚੱਲਦੇ ਹੋ, deve essere di circa 28 metri, ਫਿਰ ਕਹਿੰਦਾ ਤਕਰੀਬਨ ਤੁਹਾਡਾ 28 ਮੀਟਰ ਘੱਟੋ ਘੱਟ ਫਾਸਲਾ ਹੋਣਾ ਚਾਹੀਦਾ ਹੈ ਵੇਰੋ। 27 ਨੰਬਰ ਦੀ ਤਸਵੀਰ ਵੇਖ ਲਓ, ਮੈਂ ਸਵਾਲ ਪੜ੍ਹ ਦੇਣਾ, ਤਸਵੀਰ ਤੁਸੀਂ ਖੁਦ ਹੀ ਵੇਖਣੀ ਹੈ। Nell'incrocio rappresentato nella figura è ਚੌਕ ਜਿਹੜਾ ਤਸਵੀਰ ਦਿਖਾਇਆ ਗਿਆ il veicolo T ਗੱਡੀ transita per primo, ਕਹਿੰਦਾ ਇਹ ਪਹਿਲਾਂ ਚੱਲੇ ਦੀ, ਠੀਕ ਹੈ ਜੀ। T ਟਰਾਮ ਹੈ ਔਰ ਪਹਿਲੀ ਜਾਏਦੀ। 28 ਨੰਬਰ, il numero di persone trasportabili sui motocicli, ਕਹਿੰਦਾ ਜਿਹੜੇ ਮੋਟਰਸਾਈਕਲ ਦੇ ਉੱਤੇ ਤੁਸੀਂ ਬੰਦੇ ਲੈ ਕੇ ਜਾ ਸਕਦੇ ਹੋ, ਇਹਨਾਂ ਦਾ ਨੰਬਰ ਜਿਹੜਾ ਹੈ ਇਹ sempre due, ਕਹਿੰਦਾ ਹਮੇਸ਼ਾ ਹੀ ਦੋ ਨੇ, ਮਤਲਬ ਮੋਟਰਸਾਈਕਲ ਤੇ sempre ਦੋ ਬੰਦੇ ਲੈ ਕੇ ਜਾ ਸਕਦੇ ਹੋ। oltre il conducente, ਤੇ ਇਸ ਤੋਂ ਇਲਾਵਾ ਕਹਿੰਦਾ ਡਰਾਈਵਰ, ਮਤਲਬ ਟੋਟਲ 3 ਹੋ ਗਏ ਫਾਲਸੋ। 29 ਨੰਬਰ, in caso di pioggia, ਬਾਰਿਸ਼ ਦੇ ਵਿੱਚ occorre ਜ਼ਰੂਰੀ ਹੈ tenere in funzione i tergicristalli, ਵਿੱਚ ਤੁਸੀਂ ਜਿਹੜੇ ਵਾਈਪਰ ਹੁੰਦੇ ਨੇ ਗੱਡੀ ਜਿਹੜੇ ਸ਼ੀਸ਼ੇ ਨੂੰ ਸਾਫ਼ ਕਰਦੇ ਨੇ, ਕਹਿੰਦਾ ਉਹ ਜ਼ਰੂਰੀ ਕਿ ਤੁਸੀਂ ਆਨ ਰੱਖੋ ਬਾਰਿਸ਼ ਦੇ ਵਿੱਚ ਵੇਰੋ। 3 ਨੰਬਰ, al momento del smaltimento dell'olio del motore, ਕਹਿੰਦਾ ਉਸ ਟਾਈਮ ਜਦੋਂ ਤੁਸੀਂ ਇੰਜਨ ਆਇਲ ਚੇਂਜ ਕਰ ਰਹੇ ਹੋ ਗੱਡੀ ਦਾ, ਇੰਜਨ ਦਾ, bisogna evitare, ਕਹਿੰਦਾ ਬਚਣਾ ਵੇ ਕਿ venga a contatto con le pelle, ਵਿੱਚ ਜਿਸਮ ਦੇ ਨਾਲ ਉਹ ਆਇਲ ਲੱਗਾ ਨਾ ਰਵੇ per un tempo prolungato, ਜ਼ਿਆਦਾ ਟਾਈਮ ਵਾਸਤੇ, ਮਤਲਬ ਜ਼ਿਆਦਾ ਦੇਰ ਜਿਸਮ ਦੇ ਨਾਲ ਆਇਲ ਲੱਗਾ ਨਾ ਰਵੇ ਵੇਰੋ ਜੀ, ਕਿਉਂਕਿ ਫਿਰ ਉਹ ਜਿਲਦ ਨੂੰ ਨੁਕਸਾਨ ਪਹੁੰਚਾਏਗਾ। ਤੇ ਲੋ ਜੀ, ਅੱਜ ਦੀ ਵੀਡੀਓ ਤੇ ਖਤਮ ਹੁੰਦੀ ਹੈ।